ਅੱਜ ਦਾ ਜਿਹੜਾ ਮੇਨ ਮੁੱਦਾ ਹੈਗਾ ਆ, ਮੇਨ ਖਬਰ ਆ ਉਹ ਸਟਾਕ ਮਾਰਕੀਟ ਨੂੰ ਲੈ ਕੇ ਹੈਗੀ ਆ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ 750 ਦੇ ਕਰੀਬ ਡਾਓ ਜੋਨ ਇੰਡਸਟਰੀਅਲ ਡਾਊਨ ਆ। S&P ਜਿਹੜਾ ਇੰਡੈਕਸ ਹੈਗਾ 500 ਉਹ ਵੀ ਆਲਮੋਸਟ ਵੇਅਰ ਮਾਰਕੀਟ ਦੇ ਲਾਗੇ ਛਾਗੇ ਆ। ਤੇ ਟਰੰਪ ਉਹਨਾਂ ਨੇ 34% ਟੈਰਿਫ ਚਾਈਨਾ ਤੇ ਲਾਇਆ ਸੀ ਤੇ ਉਧਰੋਂ ਚਾਈਨਾ ਵਾਲਿਆਂ ਨੇ ਵੀ 34% ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾ ਦਿੱਤਾ ਹੈਗਾ। ਬਹੁਤ ਸਾਰੇ ਜਿਹੜੇ ਮੁਲਕ ਆ ਉਹ ਗੋਡੇ ਟੇਕ ਵੀ ਰਹੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੱਗੇ। ਯੂਰਪੀਅਨ ਯੂਨੀਅਨ ਨਾਲੋਂ ਹੁਣੇ ਜਿਹੜੀ ਲੇਟੈਸਟ ਖਬਰ ਆਈ ਆ, ਉਹ ਇਹ ਕਹਿ ਰਹੇ ਆ ਵੀ ਅਸੀਂ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲ ਗੱਲਬਾਤ ਕਰਨ ਜਾ ਰਹੇ ਹੈਗੇ ਆ। ਕਹਿੰਦੇ ਪਈ ਯੂਰਪੀਅਨ ਯੂਨੀਅਨ ਵੁੱਡ rather negotiate US tariffs but will start collecting duties in 1 week. ਸੋ ਇਹ ਰਿਊਟਰਸ ਰਿਪੋਰਟ ਕਰ ਰਿਹਾ ਤੇ ਪਈ ਯੂਰਪੀਅਨ ਯੂਨੀਅਨ ਅਮਰੀਕਾ ਦੇ ਨਾਲ ਨੈਗੋਸ਼ੀਏਟ ਕਰੂਗਾ। ਪਿਛਲੇ ਦਿਨਾਂ 'ਚ ਬਹੁਤ ਖਬਰਾਂ ਆ ਰਹੀਆਂ ਸੀ ਵੀ ਸ਼ਾਇਦ ਕੈਨੇਡਾ ਯੂਰਪੀਅਨ ਯੂਨੀਅਨ ਦੇ ਹੋਰ ਕਈ ਮੁਲਕਾਂ ਨਾਲ ਰਲ ਕੇ ਆਪਣੀ ਅਲੱਗ ਗੱਲਬਾਤ ਕਰਨ, ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਜਿਹਦੀਆਂ ਤਿੰਨਾਂ ਵਿੱਚੋਂ ਇੱਕ ਜੌਬ ਅਮਰੀਕਾ ਤੇ ਡਿਪੈਂਡ ਕਰਦੀ ਹੋਵੇ, ਉਹਨਾਂ ਲਈ ਬਹੁਤ ਔਖਾ ਆ ਅਮਰੀਕਾ ਨੂੰ ਛੱਡ ਕੇ ਹੋਰ ਕਿਸੇ ਮੁਲਕ ਦੇ ਨਾਲ ਨੈਗੋਸ਼ੀਏਟ ਕਰਨਾ। ਸੋ ਇਹ ਸਾਰਾ ਕੁਝ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ ਤੇ ਸੋ ਆਪਾਂ ਹੁਣ ਖਬਰਾਂ ਵੱਲ ਚੱਲੀਏ। ਡਾਓ ਜੋਨ ਇੰਡਸਟਰੀਅਲ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ 900 ਦੇ ਕਰੀਬ ਪੁਆਇੰਟਸ ਡਾਊਨ ਜਾ ਚੁੱਕਾ ਆ। S&P 500 ਇੰਡੈਕਸ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਵੇਅਰ ਮਾਰਕੀਟ ਦੇ ਵਿੱਚ ਪਹੁੰਚ ਚੁੱਕਿਆ ਆ। ਚਾਈਨਾ ਨੂੰ ਟੈਰਿਫ ਜਿੰਨੇ ਪਰਸੈਂਟ ਲਾਏ ਆ ਉਸ ਹਿਸਾਬ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਆ ਪਿਛਲੇ 4-5 ਦਿਨਾਂ ਤੋਂ ਸਟਾਕ ਮਾਰਕੀਟ ਦੀ ਬਹੁਤ ਬੈਡ ਚੱਲ ਰਹੀ ਹੈਗੀ ਆ। ਟ੍ਰਿਲੀਅਨਸ ਆਫ ਡਾਲਰ ਜੋ ਸਟਾਕ ਮਾਰਕੀਟ ਆ ਉਹਦੇ ਵਿੱਚੋਂ ਲੋਕਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਡੰਪ ਹੋ ਚੁੱਕਾ ਹੈਗਾ ਆ। ਤੇ ਟਰੰਪ ਹੁਣਾਂ ਨੇ ਇਹ ਕਿਹਾ ਆ ਵੀ ਜੇ ਚਾਈਨਾ ਵਾਲੇ 34% ਜਿਹੜਾ ਉਹਨੇ ਟੈਰਿਫ ਲਾਇਆ ਅਮਰੀਕਾ ਦੀਆਂ ਚੀਜ਼ਾਂ ਤੇ ਉਹ ਨਹੀਂ ਉਸ ਨੂੰ ਵਿਦਡਰਾ ਕਰਦੇ ਤੇ ਅਸੀਂ ਜਿਹੜਾ ਆ ਹੋਰ ਟੈਰਿਫ ਜਿਹੜਾ ਆ ਐਡੀਸ਼ਨਲ ਟੈਰਿਫ ਅਪ੍ਰੈਲ 9 ਨੂੰ 50% ਲਾਉਣ ਜਾ ਰਹੇ ਆ। ਸੋ ਚਾਈਨਾ ਦੇ ਨਾਲ ਇਹ ਕਹਿ ਸਕਦੇ ਆ ਵੀ ਫਾਈਨੈਂਸ਼ੀਅਲ ਜੰਗ ਅਮਰੀਕਾ ਦੀ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀ ਹੈਗੀ ਆ। ਸੋ 34% ਪਹਿਲਾਂ ਲਾਇਆ ਸੀ, ਚਾਈਨਾ ਵਾਲਿਆਂ ਨੇ 34% ਲਾਤਾ ਤੇ ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਇਹ ਕਿਹਾ ਆਪਣੇ ਟਰੂਥ ਸੋਸ਼ਲ ਦੇ ਉੱਤੇ ਉਹਨੇ ਪਾਇਆ ਵੀ ਜੇ ਨਹੀਂ ਚਾਈਨਾ ਨੇ 34% ਆਇਆ ਤੇ ਅਸੀਂ 50% ਮੋਰ ਜਿਹੜਾ ਆ ਉਹ ਲਾਣ ਜਾ ਰਹੇ ਹੈਗੇ ਆ। ਕਾਮਰਸ ਸੈਕਟਰੀ ਹਾਵਰਡ ਲਿਟਨਿਕ ਉਹਨਾਂ ਨੇ ਇਹ ਕਿਹਾ ਵੀ ਜੋ ਟੈਰਿਫਸ ਲਾਏ ਗਏ ਆ ਇਹ ਕਿਸੇ ਤਰ੍ਹਾਂ ਵੀ ਪੋਸਟਪੋਨ ਨਹੀਂ ਹੋਣਗੇ, ਇਹ ਪੂਰੀ ਤਰ੍ਹਾਂ ਲਾਗੂ ਹੋਣਗੇ। ਸੋ ਇਸੇ ਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਆ ਉਹਦੇ ਉੱਤੇ ਕਾਫੀ ਜਿਹੜਾ ਅਸਰ ਪੈ ਰਿਹਾ ਹੈਗਾ। ਬਿਟਕੋਇਨ ਦੀ ਪ੍ਰਾਈਸ ਵੀ ਟੰਬਲ ਹੋਈ ਆ 77,000 ਤੇ ਪਹੁੰਚ ਗਈ ਆ। ਇੱਕ ਗੱਲ ਨਹੀਂ ਸਮਝ ਆ ਰਹੀ ਵੀ ਜਿਹੜਾ US ਦਾ ਕਰੂਡ ਆਇਲ ਆ ਉਹ $60 ਬੈਰਲ ਤੇ ਪਹੁੰਚ ਗਿਆ, ਪਰ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ ਉੱਥੇ ਤੁਸੀਂ ਦੇਖੋ ਵੀ ਗੈਸ ਜਿਹੜੀ ਆ ਉਹ $5 ਦੇ ਲਾਗੇ ਛਾਗੇ ਆ। ਇਹ ਨਹੀਂ ਸਮਝ ਆ ਰਹੀ ਤੇ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਟੈਕਸਸ ਵੀ ਬਹੁਤ ਜ਼ਿਆਦਾ ਹੈਗੇ ਆ। ਹਾਂਗਕਾਂਗ ਦਾ ਜਿਹੜਾ ਹੈਂਗਸੈਂਗ ਇੰਡੈਕਸ ਆ ਉਹ 13% ਡਾਊਨ ਗਿਆ ਹੈਗਾ। 1997 ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਡਾਊਨ ਗਿਆ। ਜਰਮਨੀ ਦਾ ਜਿਹੜਾ DAX ਇੰਡੈਕਸ ਆ ਉਹ 10% ਡਾਊਨ ਜਾ ਚੁੱਕਾ। ਐਪਲ ਦੇ ਸ਼ੇਅਰ 5% ਲੋਅਰ ਹੋਏ ਆ ਜਦੋਂ ਟਰੰਪ ਉਹਨਾਂ ਨੇ ਹੁਣ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਡਬਲ ਡਾਊਨ ਜੋ ਟੈਰਿਫਸ ਆ ਉਹ ਚਾਈਨਾ ਦੇ ਉੱਤੇ ਲਾ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਰੈਸਟੋਰੈਂਟ ਦੇ ਸਟਾਕਸ ਆ ਉਹਨਾਂ ਦੇ ਇਨਵੈਸਟਰਸ ਆ ਉਹ ਹੁਣ ਚਿੰਤਾ 'ਚ ਆ ਵੀ ਪੋਸੀਬਲ ਰਿਸੈਸ਼ਨ ਆ ਸਕਦਾ ਹੈਗਾ। ਮੈਕਡੋਨਲਡ, ਚਿਪੋਟਲੇ, ਡਾਰਡਨ ਰੈਸਟੋਰੈਂਟ, ਸਟਾਰਬਕਸ ਇਹ ਸਾਰੀਆਂ ਜਿਹੜੀਆਂ ਰੈਸਟੋਰੈਂਟ ਕੰਪਨੀਜ਼ ਆ ਉਹਨਾਂ ਦੇ ਸ਼ੇਅਰਸ ਬਹੁਤ ਜ਼ਿਆਦਾ ਡ੍ਰੌਪ ਹੋਏ ਹੈਗੇ ਆ। ਸੋ ਇਹ ਉਹਨਾਂ ਵੱਲੋਂ ਲੱਗ ਰਿਹਾ ਵੀ ਜਿਹੜਾ USA ਇੱਕ ਵੱਲ ਰਿਸੈਸ਼ਨ ਵੱਲ ਨੂੰ ਜਾ ਰਿਹਾ ਹੈਗਾ। ਰਸਲ 2000 ਲੋਐਸਟ ਲੈਵਲ ਤੇ ਆ ਸਿੰਸ 2023। ਸੋ ਇਹ ਜਿਹੜੀ ਸਿਚੁਏਸ਼ਨ ਆ ਰਸਲ ਦੇ ਸਬੰਧ ਦੇ ਵਿੱਚ ਹੈਗੀ ਆ। ਸੋ ਐਪਲ ਦਾ ਮੈਂ ਤੁਹਾਨੂੰ ਦੱਸੇ ਚੁੱਕਾ ਆ ਵੀ ਜੇ ਟਰੰਪ ਹੁਣੀ 50% ਹੋਰ ਟੈਰਿਫ ਲਾ ਦਿੰਦੇ ਚਾਈਨਾ ਤੇ ਉਹਨਾਂ ਦਾ ਸਟਾਕ 5% ਡਾਊਨ ਗਿਆ, ਫਿਰ ਐਪਲ ਤਾਂ ਉੱਥੋਂ ਬਾਹਰ ਆ ਚਾਈਨਾ ਤੋਂ, ਕਿਉਂਕਿ ਫਿਰ ਉਹ ਹੋਰ ਮੁਲਕ 'ਚ ਦੇਖੂਗਾ ਜਿੱਥੇ ਉਹਨਾਂ ਨੇ ਆਪਣੇ ਜਿਹੜੇ ਫੋਨ ਆ ਉਹ ਬਣਾਉਣੇ ਹੈਗੇ ਆ। ਸੋ ਇਹ ਲੇਟੈਸਟ ਟਰੰਪ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਗਈ ਹੈਗੀ ਆ। ਸੋ ਇਹਦੇ ਨਾਲ ਇਹ ਲੱਗਦਾ ਵੀ ਜੋ ਕੁਝ ਸਟਾਕ ਮਾਰਕੀਟ ਚੱਲ ਰਿਹਾ ਉਹ ਰੁਕਣ ਨਹੀਂ ਜਾ ਰਿਹਾ ਹੈਗਾ। ਜੀ ਬਿਲਕੁਲ, ਇਹਦੇ ਨਾਲ ਜਿਹੜਾ ਨਿਵੇਸ਼ਕਾਂ ਦਾ ਹੌਸਲਾ ਉਹ ਵੀ ਬਹੁਤ ਡਿੱਗਿਆ ਕਿਉਂਕਿ ਇਹ ਮੰਨਿਆ ਜਾ ਰਿਹਾ ਸੀਗਾ ਕਿ ਸ਼ਾਇਦ ਇਹ ਚੀਜ਼ਾਂ ਸੁਧਰਨਗੀਆਂ, ਪਰ ਸੁਧਰਨ ਦੀ ਥਾਂ ਤੇ ਹੋਰ ਰਸਾਤਲ ਵੱਲ ਨੂੰ ਜਿੱਥੇ ਜਾ ਰਹੀਆਂ ਨੇ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਖਦਸ਼ੇ ਜਿਹੜੇ ਆ ਉਹ ਪੈਦਾ ਕਰ ਦਿੱਤੇ ਆ।
ਤੁਸੀਂ ਦੇਖੋ ਮੈਂ ਸੁਣ ਰਿਹਾ ਸੀਗਾ ਕਈ ਰਿਪੋਰਟਾਂ ਹਰਜੋਤ ਸਿੰਘ ਜੀ ਉਹ ਯੂਐਸ ਦੀ ਇਕੋਨਮੀ ਦਾ ਫਿਕਰ ਕਰਦੇ ਨੇ ਭਾਰਤ ਦੇ ਚੈਨਲ ਤੇ ਉਹ ਨੈਸਡੈਕ ਜਾਂ ਹੋਰ ਚੀਜ਼ਾਂ ਉੱਤੇ ਚਰਚਾ ਕਰ ਰਹੇ ਸੀ। ਚਲੋ ਜਾਣਕਾਰੀ ਹਰ ਇੱਕ ਦੀ ਆਪੋ ਆਪਣੇ ਤਰੀਕੇ ਦੇ ਨਾਲ ਆ ਪੇਸ਼ ਕਰਨ ਦਾ। ਉਹਨਾਂ ਦਾ ਆਪਦਾ ਕਈ ਮਾਮਲਿਆਂ ਦੇ ਵਿੱਚ ਧੂੰਆਂ ਨਿਕਲਿਆ ਪਿਆ, ਉੱਥੇ ਉਹਨਾਂ ਦੀ ਕੋਈ ਚਰਚਾ ਨਹੀਂ ਤੇ ਇੱਥੇ ਯੂਐਸ ਦੀ ਇਕੋਨਮੀ ਦੇ ਬਾਰੇ ਚਰਚਾ ਇਉਂ ਕਰ ਰਿਹਾ ਵੀ ਸ਼ਾਇਦ ਹੁਣ ਹੋ ਸਕਦਾ ਵੀ ਅਗਲੇ ਮਹੀਨੇ ਕੋਈ ਇਹਨਾਂ ਦਾ ਕੋਈ ਬੰਦਾ ਉੱਥੇ ਬਾਟਾ ਫੜ ਕੇ ਮੰਗਣ ਤੁਰਨ ਜਾੜੂਗਾ। ਇਸ ਤਰ੍ਹਾਂ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ, ਇਹ ਹੋ ਨਹੀਂ ਸਕਦਾ। ਠੀਕ ਆ, ਚੀਜ਼ਾਂ ਡਾਊਨ ਪੈਂਦੀਆਂ ਨੇ, ਬਾਜ਼ਾਰ ਦੇ ਵਿੱਚ ਹੌਸਲਾ ਲੋਕਾਂ ਦਾ ਪਸਤ ਹੁੰਦਾ, ਪਰ ਜਿਸ ਤਰੀਕੇ ਦੀ ਜਾਣਕਾਰੀ ਉਹ ਫੈਲਾ ਰਹੇ ਨੇ ਜਾਂ ਜਿਸ ਤਰੀਕੇ ਦਾ ਪ੍ਰੋਪੇਗੰਡਾ ਕਈ ਚੈਨਲ ਉੱਥੇ ਕਰ ਰਹੇ ਨੇ ਵੀ ਸ਼ਾਇਦ ਪਤਾ ਨਹੀਂ ਵੀ ਅਮਰੀਕਾ ਤਾਂ ਹਵਾਈ ਜਹਾਜ਼ ਹੀ ਵੇਚ ਦੂਗਾ ਆਪਦੀ ਗਰੀਬੀ ਕੱਢਣ ਦੇ ਲਈ, ਇਸ ਤਰ੍ਹਾਂ ਦੇ ਹਾਲਾਤ ਨਹੀਂਗੇ। ਹਾਂ, ਇੰਨਾ ਜ਼ਰੂਰ ਹੈ ਵੀ ਜਦੋਂ ਸਟਾਕ ਮਾਰਕੀਟ ਥੱਲੇ ਡਿੱਗਦੀ ਹੈ ਤਾਂ ਲੋਕਾਂ ਦਾ ਜਿਹੜਾ ਇਨਵੈਸਟਮੈਂਟ ਆ ਉਹ ਡੁੱਬਦੀ ਆ ਤੇ ਉਹਦੇ ਚੋਂ ਫਿਰ ਲੋਕ ਹੌਲੀ ਹੌਲੀ ਭੱਜਣੇ ਸ਼ੁਰੂ ਹੋ ਜਾਂਦੇ, ਜਿਹਦੇ ਨਾਲ ਮੰਦਹਾਲੀ ਜਿਹੜੀ ਉਹ ਥੋੜੀ ਉਹਦੀ ਆਉਣ ਦੀ ਗਤੀ ਜਿਹੜੀ ਉਹ ਤੇਜ਼ ਹੋ ਜਾਂਦੀ ਆ। ਜੀ ਸੋ ਬਹੁਤ ਸਾਰੇ ਮੁਲਕ ਜਿਹੜੇ ਆ ਉਹਨਾਂ ਨੇ ਆਲਰੇਡੀ ਨੈਗੋਸ਼ੀਏਟ ਕਰਨਾ ਸ਼ੁਰੂ ਕਰਤਾ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਤਾਈਵਾਨ, ਵੀਅਤਨਾਮ ਨੇ ਆਫਰ ਕੀਤਾ ਆ ਕਿ ਯੂਐਸ ਦੇ ਜਿਹੜੇ ਟੈਰਿਫਸ ਆ ਯੂਐਸ ਦੀਆਂ ਚੀਜ਼ਾਂ ਤੇ ਲਾਏ ਆ ਉਹ ਜ਼ੀਰੋ ਕਰ ਦਾਂਗੇ ਅਸੀਂ। ਵੀ ਇਹ ਸਾਰਾ ਕੁਝ ਟਰੰਪ ਉਹਨਾਂ ਲਈ ਠੀਕ ਹੋਊਗਾ ਜਾਂ ਨਹੀਂ, ਇਹ ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਛਾਪੀ ਹੈਗੀ ਹੈ। ਵੀਅਤਨਾਮ ਦੇ ਟੌਪ ਦੇ ਲੀਡਰ ਟੋ ਲੈਮ ਜੋ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਇਹ ਕਿਹਾ ਆ ਵੀ ਜੋ ਟੈਰਿਫ ਲਾਏ ਆ ਵੀਅਤਨਾਮ ਦੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ 45 ਦਿਨ ਦੇ ਲਈ ਜੋ ਉਹ ਡਿਲੇ ਕਰ ਦਿੱਤਾ ਜਾਵੇ ਤੇ ਅਸੀਂ ਜਿਹੜਾ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਉਹ 0% ਕਰਨ ਜਾ ਰਹੇ ਹਾਂ। 46% ਟੈਰਿਫ ਰੇਟ ਯੂਐਸ ਨੇ ਕਿਹਾ ਸੀ ਵੀ ਵੀਅਤਨਾਮ ਦੀਆਂ ਉਹ ਜੋ ਚੀਜ਼ਾਂ ਆ ਉਹਨਾਂ ਦੇ ਉੱਤੇ ਲਾਣ ਜਾ ਰਹੇ ਆ ਜੋ ਅਮਰੀਕਾ ਦੇ ਵਿੱਚ ਸੈੱਲ ਕਰਦੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਨਿਊਜ਼ ਆ ਰਹੀ ਆ। ਦੂਸਰੀ, ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਯੂਰਪੀਅਨ ਯੂਨੀਅਨ ਵੱਲੋਂ ਹੁਣੇ ਸਟੇਟਮੈਂਟ ਆਈ ਆ, ਰੋਇਟਰਸ ਰਿਪੋਰਟ ਕਰ ਰਿਹਾ ਵੀ ਯੂਰਪੀਅਨ ਯੂਨੀਅਨ ਪਸੰਦ ਕਰਦਾ ਆ ਯੂਐਸ ਟੈਰਿਫਸ ਦੇ ਉੱਤੇ ਨੈਗੋਸ਼ੀਏਟ ਕਰਨਾ ਤੇ ਰੈਡੀ ਵੀ ਹੈਗੇ ਆ ਰਿਟੈਲੀਏਸ਼ਨ ਦੇ ਲਈ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਕਮਿਸ਼ਨ ਨੇ ਕਿਹਾ 27 ਮੁਲਕਾਂ ਦਾ ਜੋ ਬਲੌਕ ਆ ਉਹਨਾਂ ਦੇ ਉੱਤੇ 25% ਟੈਰਿਫ ਲਾਏ ਗਏ ਆ, ਸਟੀਲ ਤੇ ਐਲੂਮੀਨੀਅਮ ਤੇ ਕਾਰਾਂ ਤੇ। ਬ੍ਰੌਡਰ ਟੈਰਿਫ ਜੋ ਆ 20% ਲਾਏ ਗਏ ਹੈਗੇ ਆ ਬਾਕੀ ਜੋ ਸਾਰੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ। ਸੋ ਲਗਜ਼ਮਬਰਗ ਜੋ ਆ ਉੱਥੇ ਸਾਰੇ ਮਿਨਿਸਟਰ ਮਿਲੇ ਹੈਗੇ ਯੂਰਪੀਅਨ ਯੂਨੀਅਨ ਦੇ, ਉੱਥੇ ਜਿਹੜੀ ਸਾਰੀ ਗੱਲਬਾਤ ਹੋਈ ਹੈਗੀ ਆ। ਮਾਈਕਲ ਵੈਰਨੌਕਸੀ ਜੋ ਆ ਡਿਪਟੀ ਇਕੋਨਮੀ ਮਿਨਿਸਟਰ ਪੋਲੈਂਡ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਜੋ ਯੂਰਪੀਅਨ ਯੂਨੀਅਨ ਕਾਊਂਟਰ ਪਾਰਟਸ ਆ ਉਹ ਰੈਡੀ ਹੈਗੇ ਆ ਅਮਰੀਕਾ ਦੇ ਨਾਲ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨ ਦੇ ਲਈ। ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ 200% ਅਸੀਂ ਟੈਰਿਫ ਲਾਵਾਂਗੇ ਜੇ ਯੂਰਪੀਅਨ ਯੂਨੀਅਨ ਦੀਆਂ ਜਿਹੜੀਆਂ ਅਲਕੋਹਲਿਕ ਡਰਿੰਕਸ ਹੈਗੀਆਂ ਆ ਤੇ ਜੇ ਯੂਰਪੀਅਨ ਯੂਨੀਅਨ ਨੇ ਅਮਰੀਕਾ ਦੇ ਉੱਤੇ ਦੁਬਾਰਾ ਕੀ ਫਿਰ ਟੈਰਿਫ ਲਾਉਣ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਹੈਗੀ ਆ। ਤੇ ਅਮਰੀਕਨ ਲੋਕਾਂ ਨੂੰ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਤਕੜੇ ਰਹੋ ਤੇ ਕਰੇਜੀਅਸ ਰਹੋ ਤੇ ਯੂਐਸ ਦੇ ਜਿਹੜੇ ਸਟਾਕ ਆ ਉਹ ਫੇਰ ਇੱਕ ਵਾਰ ਉੱਪਰ ਆਣਗੇ। ਇਹ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਅੱਜ ਇਹ ਕਿਹਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ, ਬੀ ਸਟਰੋਂਗ ਕਰੇਜੀਅਸ ਟਰੰਪ ਟੂ ਅਮਰੀਕਨਸ ਐਜ਼ ਸਟਾਕਸ ਜੁਆਇਨ ਗਲੋਬਲ ਸੈਲ ਆਫ। ਪੂਰੀ ਦੁਨੀਆ ਦੇ ਵਿੱਚ ਸਟਾਕਸ ਜੋ ਆ ਉਹਨਾਂ ਦਾ ਬੁਰਾ ਹਾਲ ਆ, ਇੰਡੀਆ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ, ਹਾਂਗਕਾਂਗ, ਸਾਰੀਆਂ ਮਾਰਕੀਟਸ ਅਸੀਂ ਤੁਹਾਨੂੰ ਦੱਸੀਆਂ ਹੀ ਹੈਗੀਆਂ। ਬਿਲਕੁਲ ਜੀ, ਜੇ ਤੁਸੀਂ BBC ਦੀ ਰਿਪੋਰਟਾਂ ਤੇ ਨਜ਼ਰ ਮਾਰੋਗੇ ਤਾਂ ਉਹਨਾਂ ਨੇ ਕਿਹਾ ਕਿ ਏਸ਼ੀਅਨ ਸਟਾਕਸ ਸੀ देयर ਵਰਸਟ ਡ੍ਰੌਪ ਇਨ ਡੈਕੇਡਸ ਦੇ ਦਹਾਕਿਆਂ ਦੇ ਬਾਅਦ ਉਹਨਾਂ ਨੇ ਇਸ ਤਰ੍ਹਾਂ ਦਾ ਮੰਜ਼ਰ ਦੇਖ ਰਹੇ ਨੇ। ਇਸ ਤਰ੍ਹਾਂ CNBC ਵੀ ਰਿਪੋਰਟ ਕਰ ਰਿਹਾ, ਕਹਿੰਦੇ ਵੀ ਪੋਲੀਟੀਸ਼ੀਅਨ ਜਿਹੜੇ ਨੇ ਉਹ ਕਹਿੰਦੇ ਨੇ ਵੀ ਥੋੜੀ ਸ਼ਾਂਤੀ ਬਣਾ ਕੇ ਰੱਖੋ ਜਦੋਂ ਤੋਂ ਸਟਾਕ ਮਾਰਕੀਟ ਅਰਥਕੁਏਕ ਉਹਨਾਂ ਨੇ ਇਹਨੂੰ ਨਾਮ ਦਿੱਤਾ, ਜਿਹੜਾ ਇਸ ਟਾਈਮ ਹਾਲਾਤ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹਰਜੋਤ ਸਿੰਘ ਜੀ ਆਪਾਂ ਜਾਰੀ ਰੱਖਾਂਗੇ ਸਟਾਕ ਮਾਰਕੀਟ ਦੇ ਤੇ US ਦੇ ਵਿੱਚ ਇਮੀਗ੍ਰੇਸ਼ਨ ਦੇ ਬਾਬਤ ਵੀ ਕਈ ਅਹਿਮ ਖਬਰਾਂ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਨੇਤਨਯਾਹੂ ਜਿਹੜੇ ਇਸ ਟਾਈਮ US ਦੇ ਦੌਰੇ ਤੇ ਨੇ, ਉਹਨਾਂ ਦੇ ਉੱਤੇ ਜਿਹੜੀ ਟਰੰਪ ਦੇ ਨਾਲ ਦੂਜੀ ਵਾਰੀ ਉਹਨਾਂ ਨੇ ਜਦੋਂ ਤੋਂ ਟਰੰਪ ਪ੍ਰੈਜ਼ੀਡੈਂਟ ਬਣੇ ਨੇ ਉਦੋਂ ਦੂਜੀ ਵਾਰ ਉਹ ਲਗਾਤਾਰ ਗੱਲ ਕਰ ਰਹੇ ਨੇ। ਪਰ ਉਧਰ ਦੂਜੇ ਪਾਸੇ ਇਜ਼ਰਾਈਲ ਦੇ ਵਿੱਚ ਵੀ ਜਿਹੜੇ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਵਾਲਾ ਇੱਕ ਜਿਹੜਾ ਅਮਲਾ ਸੀਗਾ ਉਹਦੇ ਤੇ ਬੰਬਾਰਮੈਂਟ ਕੀਤੀ ਗਈ ਹੈ, ਉਸ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਆ ਜ਼ਰੂਰ ਕਰਾਂਗੇ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਉਸ ਤੋਂ ਬਾਅਦ ਚਰਚਾ ਜਾਰੀ ਰੱਖਾਂਗੇ।